व्यूज़ ब्रेक ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ, ਜਿਹੜੀ ਸਰਕਾਰੀ ਨੀਤੀ ਹੈਗੀ ਹੈ ਘੱਟ ਗਿਣਤੀਆਂ ਦੇ ਪ੍ਰਤੀ, ਉਹ ਵੀ ਨਾਲ ਇਹ ਸਾਰੇ ਦੇ ਦੌਰ ਦੇ ਵਿੱਚ ਵੀ ਜਾਰੀ ਹੈ। ਪਰ ਵਿਸ਼ੇਸ਼ ਤੌਰ ਤੇ ਜੇ ਮੁਸਲਮਾਨਾਂ ਦੀ ਗੱਲ ਕਰਨੀ ਹੋਵੇ ਤੇ ਜਿਸ ਹਿਸਾਬ ਨਾਲ ਖਬਰਾਂ ਉੱਥੋਂ ਆ ਰਹੀਆਂ ਨੇ, ਮੁਸਲਮਾਨਾਂ ਨੂੰ ਖਾਸ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ। ਇੱਕ ਇਸ ਹਿਸਾਬ ਨਾਲ ਭਾਵੇਂ ਉਹ ਤਬਲੀਗੀ ਜਮਾਤ ਦਾ ਜ਼ਿਕਰ ਤੋਂ ਬਾਅਦ ਦਾ ਜਿਹੜਾ ਸਾਰਾ ਘਟਨਾਕ੍ਰਮ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਹਿਸਾਬ ਨਾਲ ਪੇਸ਼ ਕੀਤਾ ਗਿਆ ਵੀ ਜਿਵੇਂ ਮੁਸਲਮਾਨ ਹੀ ਨੇ ਜਿਹੜੇ ਇਸ ਪੈਂਡੈਮਿਕ ਨੂੰ ਅੱਗੇ ਵਧਾ ਰਹੇ ਆ ਤੇ ਕਰੋਨਾ ਵਾਇਰਸ ਨੂੰ ਅੱਗੇ ਵਧਾਉਣ ਦੇ ਲਈ ਉਹ ਜਿਹੜੇ ਨੇ ਕੰਮ ਕਰ ਰਹੇ ਨੇ। ਇਸ ਹਿਸਾਬ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚੋਂ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਾ ਹੈ, ਨਫ਼ਰਤ ਹੈ, ਉਹ ਬਹੁਤ ਵੱਡੇ ਲੈਵਲ ਤੇ ਇਸ ਵਕਤ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਪੂਰੇ ਭਾਰਤ ਦੇ ਵਿੱਚ। ਜੇ ਅਸੀਂ ਗਰਾਊਂਡ ਲੈਵਲ ਤੇ ਦੇਖਣਾ ਹੋਵੇ, ਈਵਨ ਜਿਹੜੇ ਅਰੁੰਧਤੀ ਰੋਏ ਹੈਗੇ ਆ, ਉਹਨਾਂ ਦਾ ਆਪਣਾ ਇੱਕ ਮੁਕਾਮ ਹੈ ਤੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਭਾਰਤ ਸਰਕਾਰ ਦਾ ਵਰਤਾਰਾ ਹੈ ਉਹ ਮੁਸਲਮਾਨਾਂ ਦੇ ਲਈ ਇਸ ਵਕਤ ਜੈਨੋਸਾਈਡਲ ਫੇਜ਼ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਸੋ ਨਸਲਕੁਸ਼ੀ ਜਿਹੜੀ ਹੈਗੀ ਹੈ ਉਹ ਇੱਕ ਦੇਖੀ ਜਾ ਸਕਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦਾ ਪੜਾਅ ਹੈ ਉਹ ਉਸ ਵੱਲ ਨੂੰ ਵੱਧ ਰਹੀ ਹੈ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਘੱਟ ਗਿਣਤੀਆਂ ਦੇ ਹਵਾਲੇ ਨਾਲ, ਵਿਸ਼ੇਸ਼ ਤੌਰ ਤੇ ਮੁਸਲਮਾਨਾਂ ਦੇ ਹਵਾਲੇ ਨਾਲ ਬਣੀ ਹੋਈ ਹੈ ਉੱਥੇ ਭਾਰਤ ਦੇ ਵਿੱਚ, ਕਿਵੇਂ ਦੇਖਦੇ ਹੋ ਉਹਨੂੰ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਈਵਨ ਜੰਮੂ ਕਸ਼ਮੀਰ, ਜਿਸ ਦਾ ਸਟੇਟਸ ਵੀ ਉਹਨਾਂ ਨੇ ਐਜ਼ ਏ ਸਟੇਟ ਖਤਮ ਕੀਤਾ, ਆਰਟੀਕਲ 370 ਵੀ ਖਤਮ ਕੀਤੀ, ਔਰ ਪਿਛਲੇ 7 ਮਹੀਨੇ ਤੋਂ ਜ਼ਿਆਦਾ ਜਿਹੜਾ ਡਬਲ ਲਾਕਡਾਊਨ ਦਾ ਉਹ ਹੁਣ ਸ਼ਿਕਾਰ ਨੇ। ਪਹਿਲਾਂ ਉਹੀ ਲਾਕਡਾਊਨ ਸੀ, ਹੁਣ ਕਰੋਨਾ ਦੇ ਨਾਂ ਥੱਲੇ। ਔਰ ਉੱਥੇ ਵੀ ਉਹਨਾਂ ਨੇ ਕਿਵੇਂ ਬੜੀ ਸ਼ੈਤਾਨੀ ਤੋਂ ਕੰਮ ਲੈਂਦੇ ਆ, ਇੰਡੀਅਨ ਹੋਮ ਮਿਨਿਸਟਰੀ ਨੇ ਉਸ ਯੂਨੀਅਨ ਟੈਰੀਟਰੀ ਦੇ ਜਿੱਥੇ ਕਿ ਗਵਰਨਰ ਹੀ ਕਰਤਾ ਧਰਤਾ ਹੈ, ਇਹ ਹਦਾਇਤਾਂ ਭੇਜੀਆਂ ਨੇ ਕਿ ਜਿਹੜੇ 4000 ਤੋਂ ਜ਼ਿਆਦਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਰਿਫਿਊਜੀ ਕਾਰਡ ਹੋਲਡਰ ਰੋਹਿੰਗੀਏ ਨੇ, ਰੋਹਿੰਗੀਆ ਮੁਸਲਮਾਨ ਜਿਹੜੇ ਜੰਮੂ ਸਾਂਬਾ ਆਊਟਸਕਰਟਸ ਤੇ ਰਹਿੰਦੇ ਨੇ, ਸਲਮਸ ਦੇ ਵਿੱਚ ਹੀ, ਕਿ ਉਹਨਾਂ ਦੇ ਕਨੈਕਸ਼ਨ ਦੇਖੇ ਜਾਣ, ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਏ, ਕਿਉਂਕਿ ਉਹਨਾਂ ਦੇ ਕਨੈਕਸ਼ਨ ਵੀ ਤਬਲੀਗੀਆਂ ਦੇ ਨਾਲ ਨੇ। ਔਰ ਇਹ ਸਾਜ਼ਿਸ਼ ਤਬਲੀਗੀ ਰੋਹਿੰਗੀਆ ਜਿਹੜੀ ਹੈ ਇਸ ਦੇ ਥੱਲੇ ਇਹ ਸਾਜ਼ਿਸ਼ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਇਸ ਹਵਾਲੇ ਨਾਲ ਇਸ ਮੁਸੀਬਤ ਦੇ ਵਿੱਚ ਉਹ ਉਹਨਾਂ ਨੂੰ ਵੀ ਅਪਰੂਟ ਕਰਨਾ ਚਾਹੁੰਦੇ ਨੇ। ਉਸ ਤੋਂ ਪਹਿਲਾਂ ਵੀ ਰੋਹਿੰਗੀਆ ਮੁਸਲਮਾਨਾਂ ਦੇ ਮੁੱਦੇ ਤੇ ਜਿਹੜਾ ਭਾਰਤ ਦਾ ਰਵੱਈਆ ਸੀ ਦੇ ਬਾਵਜੂਦ ਕਿ ਉਸ ਨੂੰ ਯੂਨਾਈਟਿਡ ਨੇਸ਼ਨਸ ਨੇ ਜੈਨੋਸਾਈਡ ਮੰਨਿਆ ਜੋ ਰੋਹਿੰਗੀਆ ਮੁਸਲਮਾਨਾਂ ਨਾਲ ਹੋਇਆ, ਲੇਕਿਨ ਇਹਦੇ ਬਾਵਜੂਦ ਇੰਡੀਅਨ ਗਵਰਨਮੈਂਟ ਮਿਆਂਮਾਰ ਸਰਕਾਰ ਦੀ ਵੀ ਹਮਾਇਤ ਤੇ ਖੜੀ ਸੀ ਔਰ ਖੜੀ ਹੈ। ਔਰ ਰੋਹਿੰਗੀਆ ਮੁਸਲਮਾਨਾਂ ਨੂੰ ਵੀ ਜਿਹੜਾ ਉਹ ਬਿਲਕੁਲ ਇੱਕ ਕ੍ਰਿਮੀਨਲ ਵਾਂਗ ਟ੍ਰੀਟ ਕਰ ਰਹੇ ਨੇ ਕਿ ਔਰ ਦਹਿਸ਼ਤਗਰਦੀ ਨਾਲ ਪਹਿਲਾਂ ਜੋੜਨ ਦੀ ਕੋਸ਼ਿਸ਼ ਕੀਤੀ, ਉਹ ਕਾਮਯਾਬ ਨਹੀਂ ਹੋਈ। ਲੇਕਿਨ ਹੁਣ ਉਹਨਾਂ ਨੂੰ ਕਰੋਨਾ ਦੇ ਨਾਲ ਜੋੜ ਕੇ ਇਸ ਸਾਰੇ ਨੂੰ ਜਿਹੜਾ ਉਹ ਹੋਰ ਵੀ ਬਦਨਾਮ ਕਰਨ ਦੀ ਲਾਈਨ ਭਾਰਤ ਭਰ 'ਚ ਮੁਸਲਮਾਨਾਂ ਨੂੰ। ਔਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਤਬਲੀਗੀ ਦੇ ਹਵਾਲੇ ਨਾਲ ਈਵਨ ਉਹ ਕਬੀਲੇ ਗੁੱਜਰਾਂ ਦੇ ਜਿਹੜੇ ਗੁੱਜਰ ਕਦੇ ਹਿਮਾਚਲ ਦੇ ਚੰਬੇ 'ਚ ਹੁੰਦੇ ਨੇ, ਕਦੇ ਪੰਜਾਬ 'ਚ ਹੁੰਦੇ ਨੇ, ਇਸੇ ਤਰ੍ਹਾਂ ਰਾਜਸਥਾਨ ਔਰ ਦੂਸਰੇ, ਔਰ ਬਹੁਤਿਆਂ ਨੂੰ ਇਹ ਭੁਲੇਖਾ ਵੀ ਗੁੱਜਰ ਸਾਰੇ ਮੁਸਲਮਾਨ ਨੇ। ਗੁੱਜਰ ਜਿਹੜੇ ਰਾਜਸਥਾਨ ਦੇ ਵਿੱਚ, ਹਰਿਆਣੇ 'ਚ, ਈਵਨ ਰਾਜਸਥਾਨ ਦੇ ਕਾਫੀ ਹਿੰਦੂ ਨੇ, ਲੇਕਿਨ ਕਿਉਂਕਿ ਇਹ ਇੱਕ ਨੋਮੈਡਿਕ ਟਰਾਈਬ ਹੈ ਜਿਹੜੇ ਗਰਮੀਆਂ ਦੇ ਵਿੱਚ ਪਲੇਨਸ 'ਚੋਂ ਨਿਕਲ ਜਾਂਦੇ ਨੇ, ਪਹਾੜਾਂ ਤੇ ਚਲੇ ਜਾਂਦੇ ਨੇ, ਔਰ ਸਰਦੀਆਂ ਦੇ ਵਿੱਚ ਥੱਲੇ ਆਉਂਦੇ। ਉਹਨਾਂ ਦਾ ਸਾਰਾ ਜਿਹੜਾ ਧਾਰਮਦਾਰ ਹੀ ਹੁੰਦਾ, ਉਹਨਾਂ ਦੀ ਇਕਨੋਮੀ ਦਾ ਜਾਂ ਉਹਨਾਂ ਦੇ ਖਰਚੇ ਦਾ, ਉਹ ਦੁੱਧ ਹੁੰਦਾ। ਸੋ ਇਹ ਵੀ ਇੱਕ ਜਿਹੜੀ ਬਾਈਕਾਟ ਲਾਈਨ ਮੁਸਲਮਾਨਾਂ ਦੇ ਖਿਲਾਫ ਕਿ ਭਾਈ ਇਹਨਾਂ ਦਾ ਬਾਈਕਾਟ ਕਰੋ, ਉਹਨਾਂ ਤੋਂ ਦੁੱਧ ਨਾ ਲਓ। ਔਰ ਈਵਨ ਮੈਂ ਦੇਖ ਰਿਹਾ ਸੀ ਕਿ ਕੁਝ ਥਾਵਾਂ ਦੇ ਹਵਾਲੇ ਨਾਲ ਇਹ ਸੀ ਕਿ ਜੇ ਅੱਗੇ ਅਸੀਂ 50 ਰੁਪਇਆ ਕਿਲੋ ਦਿੰਦੇ ਸੀ, ਇੱਕ ਤਾਂ ਲੈਂਦੇ ਹੀ ਨਹੀਂ, ਜਿਹੜੇ ਲੈਂਦੇ ਨੇ ਉਹ ਸਿਰਫ ਉਹ 10 ਰੁਪਏ ਦੇ ਰਹੇ ਨੇ, ਉਹ ਕਹਿੰਦੇ ਨਹੀਂ ਤਾਂ ਜਾਓ ਅਸੀਂ ਇਹ ਵੀ ਨਹੀਂ ਲੈਣਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹਨਾਂ ਇਲਾਕਿਆਂ ਦੇ ਵਿੱਚ ਮੁਸਲਮਾਨ ਗਰੀਬ ਕੋਈ ਰੇਹੜੀ ਲਾਉਂਦਾ ਹੈ, ਕੋਈ ਫੌੜੀ ਲਾਉਂਦਾ ਹੈ, ਕੋਈ ਹੋਰ ਲਾਉਂਦਾ ਹੈ, ਉਹਨਾਂ ਦੀ ਮਾਰ ਕੁਟਾਈ ਔਰ ਉਹਨਾਂ ਨੂੰ ਇਹ ਕਹਿਣਾ ਕਿ ਜੀ ਤੁਸੀਂ ਇੱਥੋਂ ਭੱਜੋ, ਆਈਡੀਜ਼ ਉਹਨਾਂ ਦੀਆਂ ਦੇਖ ਕੇ। ਸੋ ਇਹ ਜਿਹੜਾ ਸਾਰਾ ਰੁਝਾਨ ਹੈ, ਔਰ ਅੱਜ 2 ਚੰਗੇ ਆਰਟੀਕਲ ਜਿਹੜੇ ਇਸ ਮੁੱਦੇ ਤੇ ਆਏ ਨੇ ਜਿਨ੍ਹਾਂ 'ਚ ਇਹ ਬੜੀ ਕਲੀਅਰਲੀ ਕਿਹਾ ਵੀ ਕਿਵੇਂ ਇਹਨੂੰ ਕਰੋਨਾ ਨੂੰ ਇਸਲਾਮ ਦੇ ਨਾਲ ਜੋੜ ਕੇ ਕਰੋਨਾ ਜਿਹਾਦ ਬਣਾ ਕੇ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਕਰ ਰਹੇ ਨੇ।
ਆਲਰੇਡੀ ਨਸਲਕੁਸ਼ੀ ਆਰੰਭ ਹੋ ਚੁੱਕੀ ਹੈ। ਉਹਦੇ 'ਚ ਇੱਕ ਆਰਟੀਕਲ ਜਿਹੜਾ ਕਿ ਮਿਸਟਰ ਐਲਾਨ ਮੈਕਲੋਇਡ ਜਿਹੜਾ ਖੁਦ ਰਾਈਟਰ ਹੈ ਔਰ ਵੈਲ ਰਿਸਰਚ ਉਹਦਾ ਕੰਮ ਹੈ, PhD ਹੈ, ਉਸ ਦਾ ਜਿਹੜਾ ਉਹ ਪਬਲਿਸ਼ ਹੋਇਆ ਜਿਹੜਾ, ਔਰ ਇੱਕ ਅਰੁਣਧਾਤੀ ਰਾਏ ਦਾ, ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਜਿਹੜੇ ਮਿਸਟਰ ਐਲਨ ਮੈਕਲੋਇਡ ਦਾ ਆਰਟੀਕਲ ਹੈ ਉਸ ਦਾ ਜਿਹੜਾ ਅਨੁਮਾਨ ਉਹ ਇਹ ਹੈ, ਬੀਜੇਪੀ ਕੈਪੀਟਲਾਈਜ਼ਸ on coronavirus fears to take India's fascist creep to the next level. India is accelerating down the track of religious strife and the government itself is driving the vehicle. ਕਿ ਇਹ ਕੋਈ ਇੰਡੀਵਿਜੂਅਲ ਜਥੇਬੰਦੀਆਂ ਨਹੀਂ ਜਿਹੜੀਆਂ ਕੋਈ ਹਿੰਦੂਤਵੀ ਕਰ ਰਹੀਆਂ ਨੇ, ਗਵਰਨਮੈਂਟ ਹੀ ਇਸ ਵਹੀਕਲ ਨੂੰ ਅੱਗੇ ਤੋਰ ਰਹੀ। ਹੁਣ ਜੇ ਮਿਨਿਸਟਰੀ ਆਫ ਹੋਮ ਅਫੇਅਰਸ ਇਸ ਕਰੋਨਾ ਦੇ ਮੌਕੇ 'ਚ ਜਿੱਥੇ ਕਸ਼ਮੀਰ ਵਰਸਟ ਇਫੈਕਟਡ ਹੈ ਇਨ ਮੈਨੀ ਵੇਜ਼, ਉੱਥੇ ਉਹਨਾਂ ਦਾ ਫੌਜੀ ਜਨਰਲ ਉਹ ਤਾਂ ਅੱਜ ਬਾਰਡਰ ਤੇ ਜਾ ਕੇ ਇਹ ਆਪਣੇ ਜਵਾਨਾਂ ਨੂੰ ਕਹਿ ਰਿਹਾ ਜੀ ਤਿਆਰ ਰਹੋ, ਉਧਰੋਂ ਕੁਝ ਵੀ ਹੋਏਗਾ ਅਸੀਂ ਉਸ ਤੋਂ ਪਹਿਲਾਂ ਹੀ ਕਰ ਦਿਆਂਗੇ। ਸੋ ਜ਼ਾਹਿਰ ਹੈ ਵੀ ਇਹ ਕੋਈ ਨਾ ਕੋਈ ਮਿਸਚੀਫ ਵੀ ਕਰਨਗੇ। ਲੇਕਿਨ ਦੂਸਰੇ ਪਾਸੇ ਈਵਨ ਜੰਮੂ ਰੀਜਨ ਦੇ ਵਿੱਚ, ਕਿਉਂਕਿ ਰੋਹਿੰਗੀਏ ਸ੍ਰੀਨਗਰ ਜਾਂ ਕਸ਼ਮੀਰ 'ਚ ਨਹੀਂ ਨੇ, ਉਹ ਜੰਮੂ, ਸਾਂਬਾ, ਕਠੂਆ, ਉਦਮਪੁਰ, ਰਜੌਰੀ, ਇਸ ਬੈਲਟ ਦੇ ਵਿੱਚ 4000 ਦੇ ਕਰੀਬ ਜਿਹੜੇ UN ਅਪਰੂਵਡ ਰੈਫਿਊਜੀ ਨੇ। ਲੇਕਿਨ ਉਹਨਾਂ ਨੂੰ ਵੀ ਇਹ ਅਪਰਾਊਟ ਕਰਨ ਦੇ ਲਈ ਔਰ ਫਿਰ ਉਹਦਾ ਸਹਾਰਾ ਬਣਾ ਕੇ ਤਬਲੀਗੀ ਔਰ ਰੋਹਿੰਗੀਆ ਨੈਕਸਸ ਦੇ ਥੱਲੇ ਆਉਣ ਵਾਲੇ ਦਿਨਾਂ 'ਚ, ਔਰ ਇਹੀ ਗੱਲ ਜਿਹੜੀ ਹੈ ਮਿਸਟਰ ਐਲਨ ਕਹਿ ਰਹੇ ਨੇ ਕਿ ਇਸ ਸਾਰੇ ਦੀ ਜਿਹੜੀ ਵਹੀਕਲ ਹੈ ਉਹ ਖੁਦ ਹਕੂਮਤ ਡਰਾਈਵ ਕਰ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਬੜੀ ਡੀਟੇਲ ਦੇ ਨਾਲ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਹੈ ਕਿ ਕਿਵੇਂ ਲਾਸਟ ਵੀਕ 22 years old Dilshad Mahboob Ali was dragged into field on the outskirts of Delhi and beaten with sticks and shoes by an enraged crowd demanding to be told who else is behind this conspiracy, ਕਿ ਤੁਸੀਂ ਇਹ ਫੈਲਾ ਰਹੇ ਹੋ, ਦੱਸੋ ਕੌਣ ਇਹਦੇ ਪਿੱਛੇ। ਔਰ ਫਿਰ ਉਹਨੂੰ ਜਿਹੜਾ ਕਰੋਨਾ ਜਿਹਾਦ ਕਹਿ ਕੇ ਉਹਨੂੰ ਮਾਰ ਕੁੱਟ ਕੇ ਮੰਦਿਰ ਦੇ ਵਿੱਚ ਲੈ ਗਏ ਔਰ ਉਹਨੂੰ ਕਿਹਾ ਕਿ ਵੀ ਚੱਲ ਹਿੰਦੂ ਕਨਵਰਟ ਹੋ। Ali was dragged to a temple and told to convert to Hinduism before they would allow him to go to the hospital. Images of the incident went viral, illustrative of a nationwide assault on the country's nearly 200 million Muslims. ਹੁਣ ਇਹਨੂੰ ਲਿਖਣ ਵਾਲਾ ਐਲਨ ਮੈਕਲੋਇਡ ਨਾ ਤਾਂ ਸਿੱਖ ਹੈ, ਨਾ ਹੀ ਮੁਸਲਮਾਨ ਹੈ, ਨਾ ਹੀ ਈਸਾਈ ਹੈ। ਔਰ ਇਹ ਜਦੋਂ ਇਸ ਕਿਸਮ ਦੇ ਲੋਕ ਜਿਹੜੇ ਸੱਚਮੁੱਚ ਫਰੀडम ਨੂੰ ਪਿਆਰ ਕਰਨ ਵਾਲੇ ਹੁੰਦੇ ਨੇ, ਪਰਸੀਕਿਊਸ਼ਨ ਦੇ ਖਿਲਾਫ ਹੁੰਦੇ ਨੇ, ਗੱਲ ਕਰਦੇ ਨੇ, ਉਹ ਫਿਰ ਸਾਡੇ ਰਾਈਟਰਸ ਵਾਂਗੂ ਵਰਡ ਮਿਸ ਨਹੀਂ ਕਰਦੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਤਬਲੀਗੀ ਜਮਾਤ ਦੀ ਆੜ ਦੇ ਥੱਲੇ, ਜਿੱਥੇ 13 ਤੋਂ 15 ਮਾਰਚ ਫੰਕਸ਼ਨ ਹੋਇਆ, ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਉਹਨੇ ਕਿਹਾ ਜੀ ਸੀਨੀਅਰ ਬੀਜੇਪੀ ਪੋਲੀਟੀਸ਼ੀਅਨਸ ਇਮੀਡੀਏਟਲੀ ਸਪਾਰਕਡ ਫੀਅਰਸ ਆਫ ਕਰੋਨਾ ਜਿਹਾਦ, ਔਰ ਸੈਂਟਰ ਔਰ ਸਟੇਟ ਗਵਰਨਮੈਂਟ ਜਿਹੜੀਆਂ ਨੇ ਉਹ ਹੁਣ ਕੋਈ ਵੀ ਐਸਾ ਜੋ ਸਟੋਨ ਅਨਟਰਡ ਨਹੀਂ ਛੱਡ ਰਹੀਆਂ ਜਿਹੜੀਆਂ ਕਿ ਇਸ ਨੂੰ ਉਹਦੇ ਨਾਲ ਨਾ ਜੋੜਨ ਮੁਸਲਮਾਨਾਂ ਨਾਲ। ਫਿਰ ਉਹਨਾਂ ਨੇ ਰਾਜੀਵ ਬਿੰਦਲ, ਹਿਮਾਚਲ ਦਾ ਬੀਜੇਪੀ ਦਾ ਲੀਡਰ ਹੈ, ਉਹਨੂੰ ਕੋਟ ਕੀਤਾ, ਬਟ ਸਮ ਪੀਪਲ including ਤਬਲੀਗੀ ਜਮਾਤ ਮੈਂਬਰਸ ਆਰ ਮੂਵਿੰਗ ਲਾਈਕ ਹਿਊਮਨ ਬੌਂਬਸ ਟੂ ਥਵਾਰਟ देयर ਐਫਰਟਸ। ਉਹਨਾਂ ਨੇ ਕਿਹਾ ਜੀ ਸਾਡੀ ਸਰਕਾਰ ਔਰ ਸਰਕਾਰਾਂ ਉਹ ਤਾਂ ਬਹੁਤ ਮਿਹਨਤ ਕਰ ਰਹੀਆਂ ਨੇ, ਪਰ ਆਹ ਦੇਖੋ ਜਿਹੜੇ ਮੁਸਲਮਾਨ ਨੇ ਇਹ ਚੱਲਦੇ ਫਿਰਦੇ ਕਰੋਨਾ ਬੰਬ ਨੇ ਜਿਹੜੇ ਕਿ ਇਸ ਸਾਰੇ ਨੂੰ ਅੱਗੇ ਕਰ ਰਹੇ ਨੇ। ਇਸੇ ਤਰ੍ਹਾਂ ਜਿਹੜਾ ਮੋਸਟ ਨੋਟੋਰੀਅਸ ਬੰਦਾ ਕਪਲ ਮਿਸ਼ਰਾ, ਜਿਹਨੇ ਦਿੱਲੀ ਦੇ ਵਿੱਚ ਦੰਗੇ ਕਰਵਾਏ ਉਸ ਤੋਂ ਪਹਿਲਾਂ ਇਲੈਕਸ਼ਨਾਂ ਵੇਲੇ, ਉਹਨੇ ਇਸ ਨੂੰ ਇੱਕ ਸਟੈਪ ਹੋਰ ਜਿਹੜਾ ਇਹਦੇ ਤੇ ਲੈਂਦੇ ਆ, ਉਹਨੇ ਕਿਹਾ ਜੀ ਕਿ ਕਰੋਨਾ ਟੈਰਰਿਜ਼ਮ ਹੈ। ਉਹਨੇ ਕਿਹਾ ਇਟ ਇਜ਼ ਕਲੀਅਰ their aim is to infect as many people as possible with coronavirus and kill them। ਔਰ ਉਹਨੇ ਕਿਹਾ ਜੀ ਇਹ ਜਿਹੜੇ ਨੇ ਇਹ ਕਰੋਨਾ ਟੈਰਰਿਜ਼ਮ ਹੈ। ਕੋਈ ਉਹਨੂੰ ਮੂਵਿੰਗ ਬੰਬ ਕਹਿ ਰਿਹਾ ਮੁਸਲਮਾਨਾਂ ਨੂੰ, ਕੋਈ ਉਹਨਾਂ ਨੂੰ ਜਿਹੜਾ ਟੈਰਰਿਜ਼ਮ ਨਾਲ ਜੋੜ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਜਿਹੜੇ ਨੇ, ਈਵਨ CNN ਦੇ ਹਵਾਲੇ ਨਾਲ ਕਿਹਾ ਕਿ ਉਹ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉੱਥੇ ਆ ਕੇ ਵੀ ਉਹ ਇਸ ਗੱਲ ਤੋਂ ਨਹੀਂ ਜੱਕਦੇ। ਉਹਨਾਂ ਨੇ ਕਿਹਾ ਇਹਦੇ ਨਾਲ ਨਾਲ ਉਹਨਾਂ ਨੇ ਦਲਿਤਸ ਨੂੰ ਵੀ ਟਾਰਗੇਟ ਕਰ ਲਿਆ, ਜਿਹੜੇ ਲੋਐਸਟ ਰੰਗ ਇਨ ਦਾ ਅਫੀਸ਼ੀਅਲ ਆਊਟਲਾਡ ਹਿੰਦੂ ਕਾਸਟ ਸਿਸਟਮ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਦਲਿਤਸ ਆਰ ਕੰਸੀਡਰਡ ਡਰਟੀ ਬਾਈ ਹਾਈ ਕਾਸਟ ਪੀਪਲ, so they have been refused access to shops and entry to certain neighborhoods by others invoking coronavirus fears।
ਹੁਣ ਇਹ ਖਬਰਾਂ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੀਆਂ। ਸੋ ਕਾਲਡ ਗੋਦੀ ਮੀਡੀਆ ਨੇ ਤਾਂ ਕੀ ਦੇਣੀ ਹੈ, ਕਿਉਂਕਿ ਮੁਸਲਮਾਨਾਂ ਦੇ ਹਵਾਲੇ ਨਾਲ ਕੋਈ ਨਾ ਕੋਈ ਖਬਰ, ਕਿਉਂਕਿ ਅਲ ਜਜ਼ੀਰਾ ਕੱਢ ਦਿੰਦਾ ਹੈ ਜਾਂ BBC ਕੱਢ ਦਿੰਦਾ ਹੈ। ਪਰ ਈਵਨ ਦਲਿਤਸ ਦੇ ਨਾਲ ਵੀ ਇਸ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਉਹੀ ਸਲੂਕ ਕੀਤਾ ਜਾ ਰਿਹਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਹਕੂਮਤ ਨੇ ਉਹ ਲਾਅ ਕੱਢ ਲਏ ਨੇ ਜਿਹੜੇ ਫਾਲਸ ਇਨਫੋਰਮੇਸ਼ਨ ਔਰ ਸੋਸ਼ਲ ਮੀਡੀਆ ਦੇ ਉੱਤੇ ਕਰਬ ਲਾਉਣ ਲਈ ਨੇ। ਹਾਲਾਂਕਿ ਇਹ ਖੁਦ ਜਿਹੜੇ ਨੇ ਇਹਨਾਂ ਦੇ ਬੰਦੇ ਉਹ ਫੇਕ ਨਿਊਜ਼ ਸਰਕੂਲੇਟ ਕਰ ਰਹੇ ਨੇ। ਔਰ ਇਹ ਸਾਰੇ ਨੂੰ ਹੈਸ਼ਟੈਗ ਉਹਨਾਂ ਨੇ ਕਿਹਾ, ਜਿਵੇਂ ਇਸ ਵਾਇਰਸ ਦੇ ਹਵਾਲੇ ਨਾਲ ਹੈਸ਼ਟੈਗ ਕਰੋਨਾ ਜਿਹਾਦ has trended for days with fake news and hate speech abounding, ਕਿ ਇਹਨਾਂ ਇਸ ਕਿਸਮ ਦੇ ਹੈਸ਼ਟੈਗ ਜਾਰੀ ਨੇ। ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਕਿਉਂਕਿ ਇਹਨਾਂ ਦੇ ਹੀ ਬੰਦੇ ਨੇ। ਉਹਨਾਂ ਨੇ ਕਿਹਾ ਵੀ ਇਹਦਾ ਹੀ ਨਤੀਜਾ ਹੈ ਕਿ ਇਸ ਵੇਲੇ ਜਿਹੜੇ ਇਸਲਾਮੋਫੋਬਿਕ ਅਟੈਕ ਨੇ ਭਾਰਤ ਦੇ ਵਿੱਚ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਹੈ ਔਰ ਐਂਟਾਈ ਮੁਸਲਿਮ ਸੈਂਟੀਮੈਂਟ ਚਾਰ ਚੁਫੇਰੇ ਫੈਲਾਇਆ ਗਿਆ ਹੈ। ਔਰ ਇਸ ਵੇਲੇ ਮੁਸਲਿਮਸ ਆਰ ਬੀਇੰਗ ਬਾਰਡ ਫਰਮ ਐਂਟਰਿੰਗ ਨੇਬਰਹੁਡਸ while in other Hindus face fines if caught fraternizing with them. Others have been beaten and with bats and lynched. ਉਹਨਾਂ ਨੇ ਕਿਹਾ ਜੀ ਮੁਸਲਮਾਨਾਂ ਤੇ ਤਾਂ ਪਾਬੰਦੀ ਹੈ ਹੀ ਹੈ, ਪਰ ਜਿਹੜੇ ਕੋਈ ਮਾੜੇ ਮੋਟੇ ਹਿੰਦੂ ਹਮਦਰਦੀ ਰੱਖਦੇ ਆ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਵੀ ਜਿਹੜੇ ਹਿੰਦੂ ਨੇ ਉਹ ਜਿਹੜੇ ਨੇ ਫਾਈਨ ਕਰਦੇ ਨੇ ਕਿ ਭਾਈ ਤੁਸੀਂ ਇਹਨਾਂ ਦੇ ਨਾਲ ਕਿਉਂ ਰੱਖ ਰਹੇ ਹੋ ਰਾਬਤਾ। ਉਹਨਾਂ ਨੇ ਕਿਹਾ ਵੀ ਇਸ ਵੇਲੇ ਜਿਹੜੀਆਂ ਫੇਕ ਨਿਊਜ਼ ਨੇ ਔਰ ਉਹਦੇ 'ਚ ਉਹਨਾਂ ਨੇ ਇਸ ਕਿਸਮ ਦੇ ਉਹ ਵੀਡੀਓ ਹੋਣ, TikTok ਹੋਣ, ਅਦਰ ਪਲੇਟਫਾਰਮਸ ਟੈਲਿੰਗ ਯੂਜ਼ਰਸ that virus doesn't affect Muslims and they should not go close to। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਕੋਈ ਨਹੀਂ ਫਰਕ ਪੈਣਾ, ਇਹ ਇਹਨਾਂ ਨੇ ਹਿੰਦੂਆਂ ਨੂੰ ਚੰਬੇੜ ਰਹੇ ਨੇ, ਇਸ ਲਈ ਇਹਨਾਂ ਦੇ ਨੇੜੇ ਨਾ ਜਾਓ। ਸੋ ਇਹ ਇੱਕ ਲੰਬਾ ਆਰਟੀਕਲ ਹੈ। ਮੈਂ ਇਹਨਾਂ ਕੀ ਜਿਹੜਾ ਉਹਨਾਂ ਦਾ ਜਿਹੜਾ ਕਹਿਣ ਦਾ ਉਹਨਾਂ ਨੇ ਕਿਹਾ ਵੀ ਇੱਥੋਂ ਤੱਕ ਕਿ ਇਸ ਮੌਕੇ ਦੇ ਉੱਤੇ ਉਹ ਇਹ ਕਹਿ ਰਹੇ ਨੇ ਕਿ 47 ਦਾ ਜਿਹੜਾ ਅਧੂਰਾ ਕੰਮ ਹੈ ਉਹ ਅਸੀਂ ਪੂਰਾ ਕਰਨਾ। ਔਰ ਗਿਰੀਰਾਜ ਸਿੰਘ ਜਿਹੜਾ ਮਿਨਿਸਟਰ ਹੈ ਮੋਦੀ ਕੈਬਨਿਟ, ਉਹਨੂੰ ਉਹਨਾਂ ਨੇ ਕੋਟ ਕਰਦੇ ਆ ਮਿਸਟਰ ਐਲਨ ਨੇ ਕਿਹਾ ਕਿ he claimed that India made big mistake not fully committing to genocide against the entire Muslim population upon the country's founding in 1947। ਉਹਨੇ ਕਿਹਾ ਜੀ ਇਹ ਸਾਡੀ ਤੋਂ ਬੜੀ ਵੱਡੀ ਗਲਤੀ ਹੋਈ ਕਿ 1947 ਦੇ ਵਿੱਚ ਜਦੋਂ ਕਿ ਪਾਕਿਸਤਾਨ ਬਣਿਆ ਅਸੀਂ ਇਹਨਾਂ ਦਾ ਕੰਪਲੀਟ ਜਿਹੜਾ ਉਹ ਨਹੀਂ ਕੀਤਾ ਇਹਨਾਂ ਦਾ ਜੈਨੋਸਾਈਡ, ਪਰ ਹੁਣ ਇਹ ਮੌਕਾ ਕਿ ਅਸੀਂ ਇਹਨਾਂ ਦਾ ਮੁਕੰਮਲ ਸਫਾਇਆ ਕਰੀਏ। ਸੋ ਇੱਕ ਪਾਸੇ ਇਹ ਲਾਈਨ ਔਰ ਈਵਨ ਅਰੁਣ ਧਾਤੀ ਰਾਏ ਉਹਨਾਂ ਦਾ ਮੈਂ ਪੜ੍ਹ ਤਾਂ ਨਹੀਂ ਸਕਾਂਗੇ, ਉਹਨਾਂ ਨੇ ਇਸ ਨੂੰ ਕੰਪੇਅਰ ਕੀਤਾ। ਉਹਨਾਂ ਨੇ ਕਿਹਾ ਕਿ ਐਗਜ਼ੈਕਟਲੀ ਨਾਜ਼ੀ ਲਾਈਕ ਆਈਡੀਓਲੋਜੀ, ਜਿਵੇਂ ਉਹਨਾਂ ਨੇ ਯਹੂਦੀਆਂ ਨੂੰ ਗੈਟੋਆਈਜ਼ ਕਰਨ ਦੇ ਲਈ ਉਹਨਾਂ ਨੂੰ ਇੱਕ ਮਹੱਲਿਆਂ ਦੇ ਵਿੱਚ ਡੱਕ ਕੇ ਬਾਅਦ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਉਹਨਾਂ ਨੂੰ ਟਾਈਫਾਇਡ ਦੇ ਲਈ ਉਸ ਵੇਲੇ, ਕਿਉਂਕਿ 1930 ਚ ਅਜੇ ਐਂਟੀਬਾਇਓਟਿਕ ਨਹੀਂ ਸੀ ਆਈ ਬਿਗਨਿੰਗ ਈਅਰਸ, ਤੇ ਟਾਈਫਾਇਡ ਬਿਮਾਰੀ ਦੇ ਨਾਲ ਬਹੁਤ ਲੋਕ ਮਰਦੇ ਸੀ। ਉਹ ਟਾਈਫਾਇਡ ਵੀ ਇਨਫੈਕਸ਼ੀਅਸ ਡਿਜ਼ੀਜ਼ ਹੈ, ਉਹਦਾ ਬੈਕਟੀਰੀਆ ਟਾਈਫਸ ਹੁੰਦਾ ਹੈ। ਔਰ ਉਹਨਾਂ ਨੇ ਕਿਹਾ ਜੀ ਉਸ ਵੇਲੇ ਜਿਵੇਂ ਯਹੂਦੀਆਂ ਦੀ ਨਸਲਕੁਸ਼ੀ ਔਰ ਲੋਕਾਂ 'ਚ ਨਫ਼ਰਤ ਭਰਨ ਦੇ ਲਈ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਇਹ ਕੈਰੀਅਰ ਨੇ ਟਾਈਫਸ ਬੈਕਟੀਰੀਆ ਦੇ, ਔਰ ਨਤੀਜੇ ਦੇ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਥਾਂ ਥਾਂ ਤੇ ਮਾਰਿਆ ਗਿਆ ਸੀ। ਔਰ ਉਹਦੇ ਨਾਲ ਨਾਲ ਜਿਹੜਾ ਉਹਨਾਂ ਨੇਬਰਹੁਡਸ ਦੇ ਵਿੱਚ ਉਹਨਾਂ ਨੂੰ ਧੱਕ ਕੇ ਔਰ ਬਾਅਦ ਦੇ ਵਿੱਚ ਜਿਹੜੀ ਹੈ ਉਹ ਸਾਰਾ ਹੀ ਇਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਸੀ ਕਿ ਜਦੋਂ ਉਹਨਾਂ ਨੂੰ ਮਾਸ ਉਹਨਾਂ ਦੀ ਐਕਸਟਰਮੀਨੇਸ਼ਨ ਕੀਤੀ ਗਈ ਤੇ ਕਿਸੇ ਨੂੰ ਦੁੱਖ ਨਹੀਂ ਸੀ, ਕਿਉਂਕਿ ਸਭ ਨੂੰ ਸੀ ਜੀ ਇਹ ਜਿਹੜੇ ਨੇ ਟਾਈਫਾਇਡ ਵੀ ਫੈਲਾ ਰਹੇ ਸੀ, ਸਾਨੂੰ ਲੁੱਟ ਵੀ ਰਹੇ ਨੇ, ਫਸਟ ਵਰਲਡ ਵਾਰ ਵੀ ਸਾਡੀ ਡਿਫੀਟ ਦਾ ਇਹ ਕਾਰਨ ਨੇ। ਔਰ ਜਿਹੜਾ ਇਹਨਾਂ ਦਾ ਅਰੁਣ ਧਾਤੀ ਰਾਏ ਦਾ ਆਰਟੀਕਲ ਡੌਨ ਦੇ ਵਿੱਚ, ਡੌਨ ਤਾਂ ਨਹੀਂ ਹੈ ਇਹ, DW ਦੇ ਨਾਂ ਥੱਲੇ ਇਹ ਜਿਹੜੀ ਲੈਂਗੁਏਜ ਹੈ ਕੋਈ ਯੂਰਪੀਅਨ ਲੈਂਗੁਏਜ ਹੈ ਜਿਸ ਦੇ ਵਿੱਚ ਇਹ ਆਰਟੀਕਲ ਛਪਿਆ, ਪਰ ਛਪਿਆ ਅੰਗਰੇਜ਼ੀ ਦੇ ਵਿੱਚ ਹੈ। ਔਰ ਉਹਦੇ ਚ ਨਿਊਜ਼ ਸੈਕਸ਼ਨ ਚ ਦੀ ਹੈਡਲਾਈਨ ਹੈ ਇੰਡੀਆਜ਼ ਟ੍ਰੀਟਮੈਂਟ ਆਫ ਮੁਸਲਿਮਸ amid coronavirus is almost genocidal, ਐਕਟਿਵਿਸਟ ਅਰੁਣ ਧਾਤੀ ਰਾਏ। ਉਹਨਾਂ ਨੇ ਕਿਹਾ ਜੀ ਆਲਰੇਡੀ ਜੋ ਟ੍ਰੀਟਮੈਂਟ ਮੁਸਲਮਾਨਾਂ ਦੇ ਨਾਲ ਜਿਵੇਂ ਇਹ ਸਲੂਕ ਕਰ ਰਹੇ ਨੇ ਇਹ ਨਸਲਕੁਸ਼ੀ ਵਾਲਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇੰਡੀਅਨ ਗਵਰਨਮੈਂਟ ਇਜ਼ ਐਕਸਪਲੋਇਟਿੰਗ COVID-19 to ramp up its suppression of Muslims. She compared the government tactic to one used by Nazis during the Holocaust. मैं already ਇਹਨੂੰ
ਐਕਸਪਲੇਨ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਸਿਚੁਏਸ਼ਨ ਇਨ ਇੰਡੀਆ ਇਜ਼ ਅਪਰੋਚਿੰਗ ਜੈਨੋਸਾਈਡਲ ਲੈਵਲ, ਕਿ ਆਲਰੇਡੀ ਉਹਨਾਂ ਨੇ ਜੋ ਕੀਤਾ ਔਰ ਇਹ ਡਾਇਰੈਕਟਰੀ ਉਹਨਾਂ ਨੇ ਜਿਹੜੀ DW ਪਬਲੀਕੇਸ਼ਨ ਹੈ ਉਹਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਇਲਨੈਸ ਦੇ ਹਵਾਲੇ ਨਾਲ ਇਹ ਉਹ ਕੁਝ ਕ੍ਰੀਏਟ ਕਰਦੇ ਨੇ ਜਿਹੜਾ ਕਿ ਹੁਣ ਸੰਸਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਮੁਸਲਮਾਨਾਂ ਨਾਲ, ਮਾਈਨੋਰਟੀਜ਼ ਨਾਲ, ਜਿਹੜਾ ਕਿ ਉਹਨਾਂ ਨੇ ਪਹਿਲਾਂ ਦੇਖਣ ਤੋਂ ਇਨਕਾਰ ਕੀਤਾ। ਔਰ ਮੈਂ ਸਮਝਦਾ ਹਾਂ ਵੀ ਇਸ ਸਾਰੇ ਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਹੁਣ ਜੋ ਸਲੂਕ ਹੋ ਰਿਹਾ ਸੀ, ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਮਿਡਲ ਈਸਟ ਦੇ ਇੱਕ ਸਕਾਲਰ ਨੇ ਵੀ ਇਹ ਕਿਹਾ ਔਰ ਇਹ ਆਵਾਜ਼ ਨੂੰ ਬਲ ਮਿਲ ਰਿਹਾ ਕਿ ਵੀ ਆ ਜਿਹੜੇ 5 ਮਿਲੀਅਨ 6 ਮਿਲੀਅਨ ਹਿੰਦੂ ਇੱਥੇ ਮਿਡਲ ਈਸਟ ਦੀ ਕੰਟਰੀਜ਼ ਜਿਹੜੇ 17-18 ਬਿਲੀਅਨ ਡਾਲਰ ਫੋਰਨ ਐਕਸਚੇਂਜ ਦਿੰਦਾ, ਇਹਨਾਂ ਨੂੰ ਬਾਹਰ ਕੱਢੋ ਵੀ ਇਹਨਾਂ 'ਚ ਵੀ ਉਹ ਸਾਰੇ ਈਵਨ ਮਿਡਲ ਈਸਟ 'ਚ ਮੁਸਲਮਾਨ ਮੁਲਕਾਂ 'ਚ ਬੈਠ ਕੇ ਉੱਥੋਂ ਆਪਣਾ ਜਿਹੜਾ ਹੈ ਉਹ ਕਾਰੋਬਾਰ ਕਰ ਰਹੇ ਨੇ, ਪਰ ਉਸ ਕਿਸਮ ਦੀਆਂ ਹੀ ਫੇਕ ਨਿਊਜ਼ ਔਰ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ। ਸੋ ਇਹ ਵੀ ਇੱਕ ਜਿਹੜਾ ਇੱਕ ਟ੍ਰੈਂਡ ਹੈ ਜਿਹਦੇ 'ਚ ਕਿ ਇਹ ਹੁਣ ਮੰਗ ਹੋ ਰਹੀ ਹੈ ਕਿ ਵੀ ਇਹਨਾਂ ਨੂੰ ਇੱਥੋਂ ਬਾਹਰ ਕੱਢੋ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਉਹ ਪੰਜਾਬ 'ਚ ਸਿੱਖਾਂ ਦੇ ਹਵਾਲੇ ਨਾਲ ਹੋਏ ਔਰ ਹੁਣ ਜਦੋਂ ਕਿ ਪੰਜਾਬ ਦੇ ਵਿੱਚ ਵੀ ਕੇਸ ਵਧਣੇ ਸ਼ੁਰੂ ਹੋਏ ਨੇ, ਅੱਗੋਂ ਪਾਬੰਦੀਆਂ ਦੀ ਲਾਈਨ ਹੈ, ਜੇ ਪੁਲਿਸ ਨੂੰ ਕਿਵੇਂ ਇਹਨਾਂ ਨੇ ਬੱਲੇ ਬੱਲੇ ਕਰਾ ਕੇ ਸਾਡਾ ਗੌਰਵ ਸਾਡਾ ਮਾਣ, ਫਿਰ ਉਹ ਖੰਨੇ ਥਾਣੇ ਦਾ ਸਾਹਮਣੇ ਆਇਆ ਕਿ ਕਿਵੇਂ ਇੱਕ ਪਿਓ ਪੁੱਤਰ ਦੋਨਾਂ ਨੂੰ ਨੰਗੇ ਕਰਕੇ ਗੁਰਸਿੱਖ ਬੱਚਾ ਔਰ ਬਾਪ ਹੈ ਔਰ ਉਹਨਾਂ ਦੀ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਪਾਈ ਗਈ, ਉਹਦੇ ਤੇ ਰੌਲਾ ਪਿਆ। ਫਿਰ ਉਹੀ ਸ਼੍ਰੋਮਣੀ ਕਮੇਟੀ, ਉਹੀ ਮਜੀਠੀਆ, ਉਹੀ ਦੂਜੇ ਲੋਕ, ਉਹੀ ਆਮ ਆਦਮੀ ਪਾਰਟੀ ਜਿਹੜੀ ਪਹਿਲਾਂ ਬੱਲੇ ਬੱਲੇ ਕਰ ਰਹੇ ਸੀ ਪੁਲਿਸ ਦੀ, ਫਿਰ ਥੂ ਥੂ ਕਰਨ ਲੱਗ ਗਏ। ਪਰ ਇਹ ਸਾਰੇ ਫਸਲੀ ਬਟੇਰੇ ਨੇ ਜੋ ਹਕੂਮਤ ਦੇ ਵਿੱਚ ਹੈ, ਉਹਨਾਂ ਦੇ ਨਾਲ ਹੀ ਇਹ ਤਾਲਮੇਲ ਰੱਖਦੇ ਨੇ। ਪਰ ਮੈਨੂੰ ਇਹ ਲੱਗਦਾ ਹੈ ਵੀ ਆਉਣ ਵਾਲੇ ਪੀਰੀਅਡ 'ਚ ਜਿਵੇਂ ਪੰਜਾਬ 'ਚ ਅੱਜ ਲੁਧਿਆਣੇ ਦੇ ਵਿੱਚ ਜਿਹਦਾ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਜਿਹਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿ ਰਹੀ ਹੈ ਦੁਨੀਆ ਕੇ ਭਾਈ ਇਹ ਨਖਿੱਧ ਹੈ, ਇਹਦਾ ਕੋਈ ਫਾਇਦਾ ਨਹੀਂ ਪਲਾਜ਼ਮਾ ਥੈਰੇਪੀ। ਇਹਨਾਂ ਦਾ ਇੱਕ ACP ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਜਿਹੜਾ ਕਿ ਕਰੋਨਾ ਨਾਲ ਇਨਫੈਕਟਡ ਸੀ, ਇਹਨਾਂ ਨੇ ਬੜੇ ਮਾਣ ਨਾਲ ਡਿਕਲੇਅਰ ਕੀਤਾ ਪੰਜਾਬ ਗਵਰਨਮੈਂਟ ਨੇ ਕਿ ਜੀ ਸਾਡੇ ਡਾਕਟਰ ਜਿਹੜੇ ਨੇ ਉਹ ਪਲਾਜ਼ਮਾ ਥੈਰੇਪੀ ਕਰਨ ਜਾ ਰਹੇ ਨੇ। ਔਰ ਕੱਲ ਉਹ ਸਾਹਮਣੇ ਆਇਆ ਵੀ ਉਹਦੀ ਮੌਤ ਹੋ ਗਈ, ਮੱਥੇ ਤੇ ਉਹਦੇ ਟਿੱਕਾ ਲੱਗਾ ਹੋਇਆ, ਪਤਾ ਨਹੀਂ ਕਿਹੜਾ ਕੋਹਲੀ ਕੀ ਨਾਂ ਹੈ ਉਹਦਾ। ਸੋ ਇਹ ਸਾਰਾ ਜਿਹੜਾ ਹੈ ਇੱਕ ਪਾਸੇ ਹਿੰਦੂਤਵਾਦੀ ਵਾਇਰਸ ਜਿਹੜੀ ਹੈ ਉਹ ਇਫੈਕਟ ਕਰ ਰਹੀ ਹੈ, ਜਿਹੜੀ ਕਿ ਚਾਰ ਚਫੇਰੇ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਉਹ ਸਾਰੇ ਜਿਹੜੇ ਨੇ ਉਹਨਾਂ ਨੂੰ ਅੱਤਵਾਦੀ ਬਣਾਇਆ ਹੋਇਆ। ਪਰ ਦੂਸਰੇ ਪਾਸੇ ਜਿਹੜੇ ਰੀਅਲ ਕੋਰੋਨਾ ਵਾਇਰਸ ਦੀ ਲਾਈਨ ਆਫ ਟ੍ਰੀਟਮੈਂਟ ਹੈ ਜਾਂ ਦੂਜਾ ਡਾਕਟਰ ਛੱਡ ਕੇ ਦੌੜ ਰਹੇ ਨੇ। ਜਲੰਧਰ ਦੇ ਹਵਾਲੇ ਨਾਲ ਮੈਂ ਗੱਲ ਕੀਤੀ ਸੀ, ਉੱਥੇ ਵੀ ਇੱਕ ਸੱਜਣ ਉਹਨਾਂ ਨੇ ਕਿਹਾ ਜੀ ਐਵੇਂ ਇੱਥੇ ਲਿਫਾਫੇ ਪ੍ਰੋਪੇਗੈਂਡਾ ਕਰ ਰਹੇ ਨੇ, ਬਹੁਤ ਬੁਰਾ ਹਾਲ ਹੈ। ਉਹਨਾਂ ਚ ਵਾਰਡਾਂ ਛੱਡ ਕੇ ਦੌੜ ਗਏ ਨੇ ਡਾਕਟਰ ਔਰ ਕੋਈ ਇੱਥੇ ਕਿਸੇ ਦੀ ਕੋਈ ਬਾਤ ਨਹੀਂ ਪੁੱਛਦਾ, ਲੋਕ ਬਹੁਤ ਘਬਰਾਏ ਹੋਏ ਨੇ। ਸੋ ਉੱਥੇ ਉਹ ਅਜੇ ਵੀ ਇਸ ਸਾਰੇ ਨੂੰ ਉਹ ਮੋਦੀ ਜਿਹੜਾ ਹੈ ਉਹ ਖਲੋ ਕੇ ਕੱਲ ਉਹਨੇ ਟਵੀਟ ਕੀਤਾ, ਘਬਰਾਓ ਮਤ ਸਭ ਠੀਕ ਹੋ ਜਾਏਗਾ। ਜਦੋਂ ਤੁਸੀਂ ਦਲਿਤ ਮੁਸਲਮਾਨ ਮਾਈਨੋਰਟੀਜ਼ ਮਾਰ ਦਿੱਤੀਆਂ ਤੁਹਾਡਾ ਹਿੰਦੂਤਵਾਦ ਦਾ ਏਜੰਡਾ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਕੋਰਸ ਬਰਬਾਦੀ ਦਾ ਤੁਸੀਂ ਫੜਿਆ ਹੋਇਆ, ਜਿਸ ਰਸਤੇ ਤੁਸੀਂ ਤੁਰੇ ਹੋਏ ਹੈ, ਫਿਰ ਇਹ ਗੱਲ ਯਾਦ ਰੱਖੋ ਕਿ ਡੂਬੇਗੀ ਕਿਸ਼ਤੀ तो डूबेंगे सारे, ना बचोगे तुम ना तुम्हारे साथी प्यारे। इस बारे कोई शक शुबा नहीं होना चाहिए। जी डॉक्टर साहब बिल्कुल। सो इत्थे एक छोटे ਜਿਹੇ ब्रेक के लिए रुकांगे। व्यूअर्स अगले ਸੈਗਮੈਂਟ ਦੇ ਵਿੱਚ ਜਿਹੜੇ ਤੁਹਾਡੇ ਮੈਸੇजेस ਨੇ, ਤੁਹਾਡੇ ਸਵਾਲ ਉਹ ਅਸੀਂ ਸਾਂਝੇ ਕਰਾਂਗੇ ਤੇ ਡਾਕਟਰ ਅਮਰਜੀਤ ਸਿੰਘ ਉਹਨਾਂ ਤੋਂ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।